ਹੁਸ਼ਿਆਰਪੁਰ ਦੇ ਵਿੱਚ ਦੋ ਵਿਅਕਤੀਆਂ ਦਾ ਕਤਲ ਕਰ ਦਿੱਤਾ ਗਿਆ ਹੈ। ਕੋਈ ਗੋਲੀ ਵੀ ਲੱਗੀ ਬੱਚਿਆਂ ਦੇ ਸਿੱਧੇ? ਹਾਂਜੀ ਹਾਂਜੀ, ਗੋਲੀ ਲੱਗੀ ਹੈ, ਇੱਕ ਬਾਂਹ ਤੇ ਲੱਗੀ ਹੈ, ਇੱਕ ਰੇਨੇ ਦੇ ਲੱਤ ਲੱਗੀ ਹੈ। ਹੁਸ਼ਿਆਰਪੁਰ ਤੋਂ ਇਸ ਸਮੇਂ ਵੱਡੀ ਅਪਡੇਟ ਲੈ ਕੇ ਤੁਹਾਡੇ ਸਾਹਮਣੇ ਰੂਬਰੂ ਹੋਏ ਆ। ਹੁਸ਼ਿਆਰਪੁਰ ਦੇ ਵਿੱਚ ਦੋ ਵਿਅਕਤੀਆਂ ਦਾ ਕਤਲ ਕਰ ਦਿੱਤਾ ਗਿਆ ਹੈ। ਦਿਨ ਦਿਹਾੜੇ ਗੋਲੀਆਂ ਮਾਰ ਕੇ ਮੌਤ ਦੀ ਘਾਟ ਉਤਾਰ ਦਿੱਤਾ ਗਿਆ ਹੈ। ਇਸ ਸਮੇਂ ਹੁਸ਼ਿਆਰਪੁਰ ਦੇ ਸਿਵਲ ਹਸਪਤਾਲ ਦੇ ਵਿੱਚ ਮੌਜੂਦ ਆ। ਮੇਰੇ ਪਿੱਛੇ ਜਿਹੜੀ ਗੱਡੀ ਇਸ ਸਮੇਂ ਮੌਜੂਦ ਹੈ, ਇਸ ਦੇ ਵਿੱਚ ਪਰਿਵਾਰ ਸਮੇਤ ਉਹ ਵਿਅਕਤੀ ਮੌਜੂਦ ਸੀ ਜਿਨ੍ਹਾਂ ਨੂੰ ਕਿ ਗੋਲੀਆਂ ਮਾਰ ਕੇ ਮੌਤ ਦੀ ਘਾਟ ਉਤਾਰ ਦਿੱਤਾ ਗਿਆ ਹੈ। ਤੁਸੀਂ ਇਹ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿਸ ਤਰੀਕੇ ਦੇ ਨਾਲ ਖੂਨ ਨਾਲ ਲੱਥਪੱਥ ਇਹ ਗੱਡੀ ਨਜ਼ਰ ਆ ਰਹੀ ਹੈ। ਇੱਕ ਪਾਸੇ ਤਾਂ ਪੰਜਾਬ ਦੇ ਵਿੱਚ ਇਹ ਗੱਲਾਂ ਕਹੀਆਂ ਜਾ ਰਹੀਆਂ ਨੇ ਕਿ ਅਸੀਂ ਵੱਖ-ਵੱਖ ਤਰ੍ਹਾਂ ਦੀਆਂ ਬਿਜ਼ਨਸ ਇੱਥੇ ਲੈ ਕੇ ਆ ਰਹੇ ਹਾਂ ਤੇ ਵੱਖ-ਵੱਖ ਤਰ੍ਹਾਂ ਦੀਆਂ ਇੱਥੇ ਨਿਵੇਸ਼ ਆ ਰਹੇ ਨੇ, ਪਰ ਇਹੋ ਜਿਹੀਆਂ ਤਸਵੀਰਾਂ ਨੂੰ ਦੇਖ ਕੇ ਕਿਹੜਾ ਨਿਵੇਸ਼ ਆਵੇਗਾ, ਕੌਣ ਇੱਥੇ ਆਵੇਗਾ ਜਦੋਂ ਪੰਜਾਬ ਦੇ ਵਿੱਚ ਪੰਜਾਬ ਦਾ ਨਾਗਰਿਕ ਹੀ ਸੁਰੱਖਿਅਤ ਨਜ਼ਰ ਨਹੀਂ ਆ ਰਿਹਾ। ਮੋਟੀ-ਮੋਟੀ ਜਾਣਕਾਰੀ ਤੁਹਾਨੂੰ ਦੇ ਦਈਏ। ਚੱਕੋਵਾਲ ਬਾਹਮਣਾ ਦੇ ਵਿੱਚ ਇਹ ਘਟਨਾ ਵਾਪਰੀ ਹੈ। ਇਹ ਜਿਹੜੇ ਇਸ ਗੱਡੀ ਦੇ ਵਿੱਚ ਵਿਅਕਤੀ ਮੌਜੂਦ ਸੀ ਉਹ ਤਲਵੰਡੀ ਅਰਾਈਆਂ ਦੇ ਨਾਲ ਸੰਬੰਧ ਰੱਖਦੇ ਸੀ ਅਤੇ ਉਹਨਾਂ ਦੇ ਵਿੱਚੋਂ ਇੱਕ ਪੁੱਤਰ ਅਤੇ ਉਹਨਾਂ ਦੇ ਪਿਤਾ ਦਾ ਇਸ ਸਮੇਂ ਮੌਤ ਹੋ ਚੁੱਕੀ ਹੈ। ਉਹਨਾਂ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਗਿਆ। ਇਸੇ ਹਸਪਤਾਲ ਦੀ ਮੋਰਚਰੀ ਦੇ ਵਿੱਚ ਉਹਨਾਂ ਦੀ ਬੋਡੀ ਹੈ, ਪਰ ਉਸ ਦੇ ਨਾਲ ਉਸ ਤੋਂ ਵੀ ਦੁਖਦ ਗੱਲ ਇਹ ਹੈ ਕਿ ਦੋ ਬੱਚੇ ਇਸ ਸਮੇਂ ਗੰਭੀਰ ਜ਼ਖਮੀ ਨੇ। ਦੱਸਣ ਦੇ ਮੁਤਾਬਿਕ ਜਿਹੜੇ ਰਿਸ਼ਤੇਦਾਰ ਨੇ ਉਹਨਾਂ ਦੇ ਦੱਸਣ ਦੇ ਮੁਤਾਬਿਕ ਖਬਰ ਇਹ ਨਿਕਲ ਕੇ ਸਾਹਮਣੇ ਆ ਰਹੀ ਹੈ, ਗੱਲ ਇਹ ਸਾਹਮਣੇ ਆ ਰਹੀ ਹੈ ਕਿ ਉਹ ਦੋਵੇਂ ਬੱਚਿਆਂ ਦੇ ਵੀ ਗੋਲੀਆਂ ਲੱਗੀਆਂ ਨੇ ਤੇ ਉਹ ਗੰਭੀਰ ਰੂਪ ਦੇ ਵਿੱਚ ਇਸ ਸਮੇਂ ਜ਼ਖਮੀ ਨੇ। ਉਹਨਾਂ ਨੂੰ ਹੋਰ ਹਸਪਤਾਲ ਦੇ ਵਿੱਚ ਰੈਫਰ ਕੀਤਾ ਗਿਆ ਜਿੱਥੇ ਉਹ ਜ਼ੇਰੇ ਇਲਾਜ ਨੇ ਇਸ ਸਮੇਂ। ਪਰ ਅਸੀਂ ਸੁੱਖ ਦੀ ਹੀ ਖਬਰ ਆਉਣ ਦੀ ਆਸ ਕਰਦੇ ਹਾਂ, ਪਰ ਜਿਸ ਤਰੀਕੇ ਦੀ ਤਾਬੜਤੋੜ ਇਸ ਗੱਡੀ ਤੇ ਫਾਇਰਿੰਗ ਹੋਈ ਹੈ ਉਸ ਤੋਂ ਬਹੁਤ ਇਹੋ ਜਿਹੀ ਇੱਕ ਕਹਿ ਲਈਏ ਭਾਵਨਾ ਆਉਂਦੀ ਹੈ ਕਿ ਕਿਸ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਸਥਿਤੀ ਬਣਦੀ ਜਾ ਰਹੀ ਹੈ। ਇੱਕ ਵਾਰ ਗੱਡੀ ਦੇ ਨੰਬਰ ਤੇ ਮੈਂ ਚਾਹੁੰਦਾ ਕਿ ਜ਼ਰੂਰ ਕੈਮਰਾ ਮਾਰ ਦਿੱਤਾ ਜਾਵੇ। PV 11CU 5455 ਇਸ ਗੱਡੀ ਦਾ ਨੰਬਰ ਹੈ। ਨੋਵਾ ਕ੍ਰਿਸਟਾ ਇਹ ਗੱਡੀ ਹੈ। ਦੱਸਿਆ ਇਹ ਜਾ ਰਿਹਾ ਹੈ ਜਿਹੜੇ ਇੱਥੇ ਲੋਕ ਮੌਜੂਦ ਨੇ, ਉਹਨਾਂ ਦੇ ਰਿਸ਼ਤੇਦਾਰ ਮੌਜੂਦ ਨੇ, ਉਹਨਾਂ ਦੇ ਦੱਸਣ ਮੁਤਾਬਕ ਕਿ ਅਗਲੀਆਂ ਸੀਟਾਂ ਦੇ ਉੱਪਰ ਪੁੱਤਰ ਤੇ ਪਿਤਾ ਦੋਵੇਂ ਬੈਠੇ ਹੋਏ ਸੀ ਜਦੋਂ ਉਹ ਚੱਕੋਵਾਲ ਬਾਹਮਣਾ ਦੇ ਵਿੱਚ ਇੱਕ ਛੋਟਾ ਹਸਪਤਾਲ ਹੈ ਜਿੱਥੇ ਉਹਨਾਂ ਦੇ ਕਿਸੇ ਰਿਸ਼ਤੇਦਾਰ ਦੇ ਪੁੱਤਰ ਹੋਇਆ ਸੀ, ਬੱਚਾ ਹੋਇਆ ਸੀ, ਉੱਥੇ ਉਹ ਗਏ ਹੋਏ ਸੀ ਤੇ ਉੱਥੋਂ ਜਿਵੇਂ ਹੀ ਉਹ ਨਿਕਲਣ ਲੱਗਦੇ ਨੇ ਤਾਂ ਉਸੇ ਹਸਪਤਾਲ ਦੇ ਬਿਲਕੁਲ ਬਾਹਰ ਉਹਨਾਂ ਦੇ ਉੱਪਰ ਤਾਬੜਤੋੜ ਫਾਇਰਿੰਗ ਸ਼ੁਰੂ ਹੋ ਜਾਂਦੀ ਹੈ। ਦੋਵੇਂ ਇਹਨਾਂ ਤਾਕੀਆਂ ਦੇ ਥਾਣੀ ਜਿਹੜੀ ਇਹ ਵਿੰਡੋ ਹੈ ਤੇ ਉਧਰ ਵਾਲੀ ਵਿੰਡੋ ਹੈ, ਇਹਨਾਂ ਦੇ ਸ਼ੀਸ਼ੇ ਬਿਲਕੁਲ ਚੂਰ ਹੋ ਕੇ ਇੱਥੇ ਖਿਲਰੇ ਹੋਏ ਨਜ਼ਰ ਆ ਰਹੇ ਨੇ। ਮੈਂ ਚਾਹੂੰਗਾ ਇੱਕ ਵਾਰੀ ਜ਼ਰੂਰ ਦਿਖਾ ਦਿੱਤੇ ਜਾਣ। ਇੱਥੇ ਖਿਲਰੇ ਹੋਏ ਨਜ਼ਰ ਆ ਰਹੇ ਨੇ। ਇੱਥੋਂ ਦੀ ਫਾਇਰਿੰਗ ਕੀਤੀ ਜਾਂਦੀ ਹੈ ਤੇ ਇੰਨੀ ਜ਼ਿਆਦਾ ਫਾਇਰਿੰਗ ਹੁੰਦੀ ਹੈ ਕਿ ਮੌਕੇ ਤੇ ਉਹਨਾਂ ਨੂੰ ਜਦੋਂ ਹਸਪਤਾਲ ਲਿਆਂਦਾ ਗਿਆ ਤਾਂ ਮ੍ਰਿਤਕ ਘੋਸ਼ਿਤ ਉਹਨਾਂ ਨੂੰ ਕਰ ਦਿੱਤਾ ਗਿਆ। ਤਸਵੀਰਾਂ ਤੁਸੀਂ ਇਸ ਸਮੇਂ ਸਿਵਲ ਹਸਪੀਟਲ ਤੋਂ ਦੇਖ ਰਹੇ ਹੋ। ਅਸੀਂ ਕਿਸੇ ਨਾਲ ਗੱਲਬਾਤ ਕਰਨ ਦੀ ਵੀ ਇੱਥੇ ਕੋਸ਼ਿਸ਼ ਕਰਦੇ ਹਾਂ। ਬਾਈ ਹੁਣੀ ਦੇਖਦੇ ਇਹ ਕੌਣ ਸਾਡੇ ਨਾਲ? ਬਾਈ ਜਰਾ ਤੁਸੀਂ ਦੱਸੋਗੇ? ਬਾਈ ਤੁਸੀਂ ਰਿਸ਼ਤੇਦਾਰ ਸੀ ਇਹਨਾਂ ਦੇ? ਹਾਂਜੀ ਹਾਂਜੀ, ਮੈਂ ਉਹਨਾਂ ਦੀ ਫੁੱਫੜ ਦਾ ਮੁੰਡਾ ਜੀ। ਅੱਛਾ, ਫੁੱਫੜ ਦਾ ਮੁੰਡਾ, ਠੀਕ ਹੈ। ਤੇ ਇਹ ਕੀ ਕੌਣ ਸੀ, ਕੀ ਨਾਮ ਸੀ ਇਹਨਾਂ ਦੇ, ਕੋਈ ਦੱਸ ਸਕਦੇ ਹੋ ਕਿ? ਅਮਰਜੀਤ ਸਿੰਘ ਜੀ, ਅਮਰਜੀਤ ਜੱਸੀ ਜੀ ਮੇਰਾ ਬ੍ਰਦਰ ਸੀਗਾ ਜੀ। ਠੀਕ ਹੈ। ਫੁੱਫੜ ਦਾ ਮੁੰਡਾ ਫੁੱਫੜ ਕਸ਼ਮੀਰੀ ਲਾਲ ਜੀ। ਅੱਛਾ ਜੀ। ਹਾਂਜੀ। ਉਹਨਾਂ ਦੀ ਕਿੰਨੀ ਕੁ ਉਮਰ ਹੋਊਗੀ ਦੋਨਾਂ ਦੀ? ਜਿਹੜੇ ਉਹਨਾਂ ਦੀ ਸੀਗੀ ਜੀ ਘੱਟੋ ਘੱਟ 58 ਸਾਲ ਫੁੱਫੜ ਦੀ ਸੀਗੀ ਜੀ ਤੇ 38 ਸਾਲ ਅਮਰਜੀਤ ਭਾਈ ਦੀ ਸੀਗੀ। ਅੱਛਾ ਜੀ, ਠੀਕ ਹੈ। ਤੇ ਉਹਨਾਂ ਦੇ ਬੱਚਿਆਂ ਬਾਰੇ ਥੋੜਾ ਦੱਸੋਗੇ? ਬੱਚਿਆਂ ਦੇ ਕੀ ਨਾਂ ਸੀ ਜਿਹੜੇ ਨਾਲ ਸੀ ਤੇ ਬੱਚਿਆਂ ਦੀ ਉਮਰ ਕਿੰਨੀ ਕੁ ਸੀ? ਬੱਚੇ ਤਾਂ ਹਜੇ 4-5 ਸਾਲ ਦੇ ਹੀ ਹੈ ਜੀ, ਛੋਟੇ ਹੀ ਹੈ। ਅੱਛਾ, ਇੰਨੇ ਛੋਟੇ ਸੀ ਬੱਚੇ? ਹਾਂਜੀ ਹਾਂਜੀ। ਤੇ ਕੀ ਖਬਰ ਤੁਹਾਨੂੰ ਕੀ ਜਾਣਕਾਰੀ ਮਿਲੀ ਹੈ ਕਿ ਬੱਚਿਆਂ ਦੇ ਕਿੰਨੀਆਂ ਕ ਸੱਟ ਜਾਂ ਕਿੰਨੀ ਕੋਈ ਗੋਲੀ ਵੀ ਲੱਗੀ ਬੱਚਿਆਂ ਦੇ ਸਿੱਧੇ ਤੌਰ? ਹਾਂਜੀ ਹਾਂਜੀ, ਗੋਲੀ ਲੱਗੀ ਹੈ, ਇੱਕ ਬਾਂਹ ਤੇ ਲੱਗੀ ਹੈ, ਇੱਕ ਰੇਨੇ ਦੇ ਲੱਤ ਲੱਗੀ ਹੈ ਜੀ, ਢਿੱਡ ਵਿੱਚ ਲੱਗੀ ਹੈ। ਢਿੱਡ 'ਚ ਗੋਲੀ? ਬਾਈ ਤੁਸੀਂ ਜਰਾ ਆ ਕੇ ਕੈਮਰੇ ਅੱਗੇ ਦੱਸ ਸਕਦੇ ਹੋ? ਸੋ ਬਾਈ ਹੁਣੀ ਕੈਮਰੇ ਅੱਗੇ ਚਲੋ ਨਹੀਂ ਆਉਣਾ ਚਾਹੁੰਦੇ, ਪਰ ਉਹਨਾਂ ਦੇ ਦੱਸਣ ਦੇ ਮੁਤਾਬਕ ਖਬਰ ਇਹ ਹੈ ਕਿ ਢਿੱਡ ਦੇ ਵਿੱਚ ਬੱਚੇ ਦੇ ਗੋਲੀ ਲੱਗੀ ਹੈ। ਹੁਣ ਇੱਥੇ ਇਸ ਸਮੇਂ ਹੁਸ਼ਿਆਰਪੁਰ ਦੇ ਸਿਵਲ ਹਸਪਤਾਲ ਦੇ ਵਿੱਚ ਤਣਾਅ ਵਾਲੀ ਸਥਿਤੀ ਬਣੀ ਹੋਈ ਹੈ। ਵੱਡੇ ਪੱਧਰ ਤੇ ਉਹਨਾਂ ਦੇ ਪਿੰਡ ਦੇ ਲੋਕ ਇੱਥੇ ਪਹੁੰਚੇ ਹੋਏ ਸੀ। ਵੱਖ-ਵੱਖ ਲੋਕ ਜਿਨ੍ਹਾਂ ਨੂੰ ਵੀ ਇਸ ਗੱਲ ਦਾ ਪਤਾ ਲੱਗ ਰਿਹਾ ਉਹ ਇੱਥੇ ਪਹੁੰਚ ਰਹੇ ਨੇ। ਇੱਕ ਵਾਰ ਮੁੜ ਤੋਂ ਤਸਵੀਰਾਂ ਮੈਂ ਚਾਹੂੰਗਾ ਕਿ ਗੱਡੀ ਦੀਆਂ ਦਿਖਾ ਦਈਏ। ਇਸ ਗੱਡੀ ਦੇ ਵਿੱਚ ਆਪਣੇ ਪਰਿਵਾਰ ਦੇ ਵਿੱਚ ਹੋਏ ਵਾਧੇ ਦੀ ਖੁਸ਼ੀ ਦੀ ਖਬਰ ਲੈਣ ਦੇ ਲਈ ਪਰਿਵਾਰ ਪਹੁੰਚਿਆ ਸੀ, ਪਰ ਇਸੇ ਦੇ ਵਿੱਚ ਉਹਨਾਂ ਨੂੰ ਨਹੀਂ ਪਤਾ ਸੀ ਕਿ ਉਹਨਾਂ ਨੇ ਹੀ ਇਸ ਸੰਸਾਰ ਤੋਂ ਚਲੇ ਜਾਣਾ ਹੈ।
ਚੱਕੋਵਾਲ ਬਾਹਮਣਾ ਦੇ ਵਿੱਚ ਜਦੋਂ ਉਹ ਹਸਪਤਾਲ ਦੇ ਵਿੱਚੋਂ ਪਤਾ ਲੈ ਕੇ ਨਿਕਲਦੇ ਨੇ, ਕਿਉਂਕਿ ਉਹਨਾਂ ਦੇ ਘਰ ਦੇ ਵਿੱਚ ਇੱਕ ਨਵਾਂ ਜੀ ਆਇਆ ਸੀ, ਉਸੇ ਸਮੇਂ ਉਹਨਾਂ ਤੇ ਤਾਬੜਤੋੜ ਫਾਇਰਿੰਗ ਹੋ ਜਾਂਦੀ ਹੈ। ਜਾਣਕਾਰੀ ਮੁਤਾਬਕ ਇਹ ਦੱਸਿਆ ਜਾ ਰਿਹਾ ਹੈ ਕਿ ਪੁਰਾਣੀ ਰੰਜਿਸ਼ ਦਾ ਮਾਮਲਾ ਸੀ। ਹਾਲਾਂਕਿ ਇਹ ਇਨਵੈਸਟੀਗੇਸ਼ਨ ਦਾ ਵਿਸ਼ਾ ਹੈ ਕਿ ਕਿਉਂ ਅਤੇ ਕਿਸ ਨੇ ਇਹਨਾਂ ਤੇ ਗੋਲੀਆਂ ਚਲਾਈਆਂ ਨੇ। ਦੱਸਣ ਦੇ ਮੁਤਾਬਕ ਇਹ ਵੀ ਦੱਸਿਆ ਜਾ ਰਿਹਾ ਹੈ ਕਿ 2 ਤੋਂ ਵੱਧ ਜਿਹੜੇ ਹਮਲਾਕਾਰੀ ਸੀ ਉਹ ਆਉਂਦੇ ਨੇ, ਉਹਨਾਂ ਦੇ ਵੱਲੋਂ ਫਾਇਰਿੰਗ ਕੀਤੀ ਜਾਂਦੀ ਹੈ। ਕੁੱਲ ਮਿਲਾ ਕੇ ਗੱਲ ਉੱਥੇ ਹੀ ਆਉਂਦੀ ਹੈ ਕਿ ਜਿਹੜੇ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਇਹ ਕਹਿੰਦੇ ਸੀ ਕਿ ਅਸੀਂ ਪੰਜਾਬ ਦੇ ਚੁੱਲ੍ਹਿਆਂ ਦੇ ਵਿੱਚ ਜਿੱਥੇ ਘਾਹ ਉੱਗਿਆ ਹੋਇਆ ਹੈ ਉਹਨਾਂ ਨੂੰ ਮੁੜ ਤੋਂ ਸੁਰਜੀਤ ਕਰਨਾ ਹੈ, ਉਹਨਾਂ 'ਚ ਅੱਗ ਬਲਿਆ ਕਰੂਗੀ, ਸਾਰੇ ਸੁਖੀ ਵਸਣਗੇ, ਪੰਜਾਬ ਦੇ ਵਿੱਚ ਨਿਵੇਸ਼ ਆਊਗਾ, ਪੰਜਾਬ 'ਚ ਗੋਰੇ ਕੰਮ ਕਰਨ ਆਉਣਗੇ। ਪਰ ਪੰਜਾਬ ਦੇ ਵਿੱਚ ਭੂਰੀ ਚਮੜੀ ਵਾਲੇ ਰਹਿ ਰਹੇ ਪੰਜਾਬੀ ਹੀ ਸੁਰੱਖਿਅਤ ਜਦੋਂ ਨਹੀਂ ਨੇ ਤਾਂ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਕਿਹੋ ਜਿਹੀ ਸਥਿਤੀ ਪੰਜਾਬ 'ਚ ਬਣਦੀ ਜਾ ਰਹੀ ਹੈ। ਹੁਸ਼ਿਆਰਪੁਰ ਦੇ ਵਿੱਚ ਹੀ ਖੜੇ ਹਾਂ। ਹੁਸ਼ਿਆਰਪੁਰ ਦੇ ਵਿੱਚ ਹੀ ਅੱਜ ਦੁਪਹਿਰ ਦੀ ਖਬਰ ਹੈ, ਇੱਥੇ ਇੱਕ ਪੁੱਤ ਦੇ ਵੱਲੋਂ ਆਪਣੀ ਮਾਂ ਦਾ ਕਤਲ ਕਰ ਦਿੱਤਾ ਜਾਂਦਾ ਹੈ ਤੇ ਹੁਣ ਸ਼ਾਮ ਦਾ ਹੁੰਦੇ ਹੁੰਦੇ ਇਹ ਖਬਰ ਨਿਕਲ ਕੇ ਸਾਹਮਣੇ ਆ ਜਾਂਦੀ ਹੈ ਕਿ 2 ਵਿਅਕਤੀਆਂ ਦਾ ਕਤਲ ਤੇ ਉਸ ਤੋਂ ਬਾਅਦ ਉਹਨਾਂ ਦੇ ਜਿਹੜੇ ਛੋਟੇ ਮਾਸੂਮ 3 ਤੋਂ 4 ਸਾਲ ਦੇ ਬੱਚੇ ਸੀ ਉਹਨਾਂ ਨੂੰ ਵੀ ਨਹੀਂ ਬਖਸ਼ਿਆ ਗਿਆ, ਉਹਨਾਂ ਤੇ ਵੀ ਗੋਲੀਆਂ ਚਲਾਈਆਂ ਗਈਆਂ ਨੇ, ਜਿਹੜੇ ਇਸ ਸਮੇਂ ਗੰਭੀਰ ਰੂਪ ਦੇ ਵਿੱਚ ਜ਼ਖਮੀ ਨੇ ਤੇ ਹਸਪਤਾਲ ਦੇ ਵਿੱਚ ਜਿਹੜੇ ਇਲਾਜ ਨੇ